ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 23 ਅਗਸਤ 2020 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਸਿਆਨ, ਸੁਨਹਿਰੀ ਮਤਨ ਇਮਸਾਲ। ਕਿਉਂਕਿ ਜਿਵੇਂ ਉਹਦੇ ਦਿਲ ਦੇ ਅੰਦੇਸ਼ੇ ਨੇ, ਉਹ ਵੀ ਉਂਝ ਦਾ ਹੀ ਹੈ। ਜਵਾਬੀ ਪੜ੍ਹਾਈ। ਕਰੰਥੀਓ ਪਤਰਸ। ਤੁਹਾਡਾ ਈਮਾਨ ਇਨਸਾਨ ਦੀ ਹਿਕਮਤ ਉੱਤੇ ਨਹੀਂ, ਬਲਕਿ ਰੱਬ ਦੀ ਕੁਦਰਤ ਉੱਤੇ ਮੌਕੂਫ ਹੋਵੇ। ਅਸੀਂ ਨਾ ਜੱਗ ਦਾ ਰੂਹ, ਬਲਕਿ ਉਹ ਰੂਹ ਪਾਇਆ ਹੈ ਜਿਹੜਾ ਰੱਬ ਵੱਲੋਂ ਹੈ, ਤਾਂ ਜੋ ਉਹਨਾਂ ਗੱਲਾਂ ਨੂੰ ਜਾਣੀਏ ਜਿਹੜੀਆਂ ਰੱਬ ਨੇ ਅਨਾਇਤ ਕੀਤੀਆਂ ਨੇ। ਇਸ ਵਾਸਤੇ ਆਪਣੀ ਸਿਆਣਪ ਦੀ ਕਮਰ ਬੰਨ੍ਹ ਕੇ ਹੁਸ਼ਿਆਰ ਹੋ ਜਾਓ ਤੇ ਫਰਮਾਬਰਦਾਰ ਪੁੱਤਰ ਹੋ ਕੇ ਆਪਣੀ ਜਹਾਲਤ ਦੇ ਜ਼ਮਾਨੇ ਦੀਆਂ ਪੁਰਾਣੀਆਂ ਖਾਹਿਸ਼ਾਂ ਦੇ ਤਾਬੇ ਨਾ ਬਣੋ। ਕਿਉਂ ਜੇ ਅਸੀਂ ਭਾਵੇਂ ਬਦਨ ਵਿੱਚ ਹਯਾਤੀ ਲਗਾਉਂਦੇ ਹਾਂ, ਪਰ ਬਦਨ ਦੇ ਤੌਰ 'ਤੇ ਲੜਦੇ ਨਹੀਂ। ਇਸ ਲਈ ਕਿ ਸਾਡੀ ਲੜਾਈ ਦੇ ਹਥਿਆਰ ਬਦਨੀ ਨਹੀਂ, ਬਲਕਿ ਰੱਬ ਦੇ ਨੇੜੇ ਕਲਿਆਂ ਨੂੰ ਢਾਹ ਦੇਣ ਦੇ ਕਾਬਲ ਨੇ। ਇਸ ਲਈ ਅਸੀਂ ਖਿਆਲਾਂ ਉੱਤੇ ਹਰ ਇੱਕ ਉੱਚੀ ਸ਼ੈ ਨੂੰ ਜਿਹੜੀ ਰੱਬ ਦੀ ਪਛਾਣ ਦੇ ਬਰਖਲਾਫ ਆਵਾਜ਼ ਚੁੱਕਦੀ ਏ ਢਾਹ ਦਿੰਦੇ ਹਾਂ, ਤੇ ਹਰ ਇੱਕ ਖਿਆਲ ਨੂੰ ਕੈਦ ਕਰਕੇ ਮਸੀਹ ਦਾ ਫਰਮਾਬਰਦਾਰ ਬਣਾ ਦਿੰਦੇ ਹਾਂ। ਦਰਸੀਵਾਜ਼ ਬਾਈਬਲ ਵਿੱਚੋਂ ਇਸਤਸਨਾ। ਇਹ ਉਹ ਫਰਮਾਨ ਤੇ ਆਇਨ ਤੇ ਹੁਕਮ ਨੇ ਜਿਨ੍ਹਾਂ ਨੂੰ ਖੁਦਾਵੰਦ ਤੁਹਾਡੇ ਰੱਬ ਨੇ ਤੁਹਾਨੂੰ ਸਿਖਾਉਣ ਦਾ ਹੁਕਮ ਦਿੱਤਾ ਹੈ, ਤਾਂ ਜੋ ਤੁਸੀਂ ਉਹਨਾਂ ਉੱਤੇ ਉਸ ਮੁਲਕ ਵਿੱਚ ਅਮਲ ਕਰੋ ਜਿਹੜੇ ਮੁਲਕ ਉੱਤੇ ਕਬਜ਼ਾ ਕਰਨ ਲਈ ਪਾਰ ਜਾਣ ਵਾਲੇ ਹੋ। ਤੂੰ ਆਪਣੇ ਸਾਰੇ ਦਿਲ ਤੇ ਆਪਣੀ ਸਾਰੀ ਜਾਨ ਤੇ ਆਪਣੀ ਸਾਰੀ ਤਾਕਤ ਨਾਲ ਖੁਦਾਵੰਦ ਆਪਣੇ ਰੱਬ ਨਾਲ ਮੁਹੱਬਤ ਰੱਖ। ਤੁਸੀਂ ਹੋਰ ਮਬੂਦਾਂ ਦੀ, ਯਾਨੀ ਉਹਨਾਂ ਕੌਮਾਂ ਦੇ ਮਬੂਦਾਂ ਦੀ ਜਿਹੜੀਆਂ ਤੁਹਾਡੇ ਆਲੇ ਦੁਆਲੇ ਰਹਿੰਦੀਆਂ ਨੇ, ਪੈਰਵੀ ਨਾ ਕਰਨਾ। ਤੇ ਤੂੰ ਉਹੀ ਕਰੀ ਜਿਹੜਾ ਖੁਦਾਵੰਦ ਦੀ ਨਜ਼ਰ ਵਿੱਚ ਠੀਕ ਤੇ ਚੰਗਾ ਏ, ਤਾਂ ਜੋ ਤੇਰਾ ਭਲਾ ਹੋਵੇ। ਤੇ ਜਿਹੜੇ ਚੰਗੇ ਮੁਲਕ ਦੇ ਬਾਰੇ ਖੁਦਾਵੰਦ ਨੇ ਤੇਰੇ ਪਿਓ ਦਾਦੇ ਨਾਲ ਕਸਮ ਖਾਧੀ, ਤੂੰ ਉਸ ਮੁਲਕ ਵਿੱਚ ਦਾਖਲ ਹੋ ਕੇ ਉਹਦੇ ਉੱਤੇ ਕਬਜ਼ਾ ਕਰ ਸਕੇ। ਇਸਤਸਨਾ। ਉਹਨੇ ਆਪਣੀ ਆਵਾਜ਼ ਅਸਮਾਨ ਵਿੱਚੋਂ ਤੈਨੂੰ ਸੁਣਾਈ, ਤਾਂ ਜੋ ਤੈਨੂੰ ਤਰਬੀਅਤ ਕਰੇ। ਇਸ ਲਈ ਅੱਜ ਦੇ ਦਿਨ ਤੂੰ ਜਾਣ ਲੈ ਤੇ ਇਸ ਗੱਲ ਨੂੰ ਆਪਣੇ ਦਿਲ ਵਿੱਚ ਬਿਠਾ ਲੈ ਭਈ ਉੱਤੇ ਅਸਮਾਨ ਵਿੱਚ ਤੇ ਹੇਠਾਂ ਧਰਤੀ ਉੱਤੇ ਖੁਦਾਵੰਦ ਹੀ ਰੱਬ ਏ ਤੇ ਦੂਜਾ ਕੋਈ ਨਹੀਂ। ਜ਼ਬੂਰ। ਐ ਖੁਦਾਵੰਦ ਮੇਰੇ ਮੂੰਹ ਉੱਤੇ ਪਹਿਰਾ ਬਿਠਾ, ਮੇਰੀਆਂ ਬੁੱਲੀਆਂ ਦੇ ਬੂਹੇ ਦੀ ਪਹਿਰੇਦਾਰੀ ਕਰ। ਮੇਰੇ ਦਿਲ ਨੂੰ ਕਿਸੇ ਬੁਰੀ ਗੱਲ ਵੱਲ ਮਾਇਲ ਨਾ ਹੋਣ ਦੇ ਭਈ ਬਦਕਾਰਾਂ ਦੇ ਨਾਲ ਰਲ ਕੇ ਸ਼ਰਾਰਤ ਦੇ ਕੰਮਾਂ ਵਿੱਚ ਮਸਰੂਫ ਹੋ ਜਾਵੇ, ਤੇ ਮੈਨੂੰ ਉਹਨਾਂ ਦੇ ਨਫੀਸ ਖਾਣਿਆਂ ਤੋਂ ਬਾਜ਼ ਰੱਖ। ਜ਼ਬੂਰ। ਐ ਖੁਦਾਵੰਦ ਤੂੰ ਮੈਨੂੰ ਜਾਂਚ ਤੇ ਮੇਰੇ ਦਿਲ ਨੂੰ ਪਛਾਣ, ਮੈਨੂੰ ਅਜ਼ਮਾ ਤੇ ਮੇਰੇ ਖਿਆਲਾਂ ਨੂੰ ਜਾਣ ਲੈ, ਤੇ ਵੇਖ ਭਈ ਮੇਰੇ ਵਿੱਚ ਕੋਈ ਬੁਰੀ ਰਵਸ਼ ਤੇ ਨਹੀਂ, ਤੇ ਮੈਨੂੰ ਹਮੇਸ਼ਾ ਦੀ ਰਾਹ ਵਿੱਚ ਲੈ ਟੁਰ। ਮੱਤੀ। ਉਸ ਵੇਲੇ ਰੂਹ ਯਿਸੂ ਨੂੰ ਜੰਗਲ ਵਿੱਚ ਲੈ ਗਿਆ ਤਾਂ ਜੋ ਅਬਲੀਸ ਤੋਂ ਅਜ਼ਮਾਇਆ ਜਾਵੇ, ਤੇ 40 ਦਿਨ ਤੇ 40 ਰਾਤ ਫਾਕਾ ਕਰਕੇ ਆਖਿਰ ਉਹਨੂੰ ਭੁੱਖ ਲੱਗੀ। ਤੇ ਅਜ਼ਮਾਉਣ ਵਾਲੇ ਨੇ ਕੋਲ ਆ ਕੇ ਉਹਨੂੰ ਆਖਿਆ, ਜੇ ਤੂੰ ਰੱਬ ਦਾ ਪੁੱਤਰ ਹੈ ਤੇ ਆਖ ਭਈ ਇਹ ਪੱਥਰ ਰੋਟੀਆਂ ਬਣ ਜਾਣ। ਉਹਨੇ ਜਵਾਬ ਵਿੱਚ ਆਖਿਆ ਭਈ ਬੰਦਾ ਸਿਰਫ ਰੋਟੀ ਨਾਲ ਹੀ ਜਿਉਂਦਾ ਨਾ ਰਹੇਗਾ, ਬਲਕਿ ਹਰ ਉਸ ਗੱਲ ਨਾਲ ਜਿਹੜੀ ਰੱਬ ਦੇ ਮੂੰਹ ਤੋਂ ਨਿਕਲਦੀ ਏ। ਫਿਰ ਅਬਲੀਸ ਉਹਨੂੰ ਪਾਕ ਸ਼ਹਿਰ ਵਿੱਚ ਲੈ ਗਿਆ ਤੇ ਹੈਕਲ ਦੇ ਬਨੇਰੇ ਉੱਤੇ ਖਿਲਾਰ ਕੇ ਉਹਨੂੰ ਆਖਿਆ, ਜੇ ਤੂੰ ਰੱਬ ਦਾ ਪੁੱਤਰ ਏ ਤੇ ਆਪਣੇ ਆਪ ਨੂੰ ਹੇਠਾਂ ਸੁੱਟ ਦੇ, ਕਿਉਂ ਜੇ ਲਿਖਿਆ ਹੈ ਭਈ ਉਹ ਤੇਰੇ ਬਾਰੇ ਆਪਣੇ ਫਰਿਸ਼ਤਿਆਂ ਨੂੰ ਹੁਕਮ ਦੇਵੇਗਾ ਤੇ ਉਹ ਤੈਨੂੰ ਹੱਥਾਂ ਉੱਤੇ ਚੁੱਕ ਲੈਣਗੇ, ਇੰਜ ਨਾ ਹੋਵੇ ਵੀ ਤੇਰੇ ਪੈਰਾਂ ਨੂੰ ਪੱਥਰ ਨਾਲ ਸੱਟ ਲੱਗੇ। ਯਿਸੂ ਨੇ ਉਹਨੂੰ ਆਖਿਆ, ਇਹ ਵੀ ਲਿਖਿਆ ਹੈ ਭਈ ਤੂੰ ਖੁਦਾਵੰਦ ਆਪਣੇ ਰੱਬ ਦੀ ਅਜ਼ਮਾਇਸ਼ ਨਾ ਕਰ। ਫਿਰ ਅਬਲੀਸ ਉਹਨੂੰ ਇੱਕ ਬਹੁਤ ਉੱਚੇ ਪਹਾੜ ਉੱਤੇ ਲੈ ਗਿਆ ਤੇ ਜੱਗ ਦੀ ਸਾਰੀ ਸਲਤਨਤ ਤੇ ਸਾਰੀ ਸ਼ਾਨੋ ਸ਼ੌਕਤ ਉਹਨੂੰ ਵਿਖਾਈ, ਤੇ ਉਹਨੂੰ ਆਖਿਆ, ਜੇ ਤੂੰ ਝੁੱਕ ਕੇ ਮੈਨੂੰ ਸਜਦਾ ਕਰੇ ਤੇ ਇਹ ਸਭ ਕੁਝ ਤੈਨੂੰ ਦੇ ਦੇਵਾਂਗਾ। ਯਿਸੂ ਨੇ ਉਹਨੂੰ ਆਖਿਆ, ਐ ਸ਼ੈਤਾਨ ਦੂਰ ਹੋ ਜਾ, ਕਿਉਂ ਜੇ ਲਿਖਿਆ ਹੈ ਵੀ ਤੂੰ ਖੁਦਾਵੰਦ ਆਪਣੇ ਰੱਬ ਨੂੰ ਸਜਦਾ ਕਰ ਤੇ ਸਿਰਫ ਉਹਦੀ ਹੀ ਇਬਾਦਤ ਕਰ। ਫਿਰ ਅਬਲੀਸ ਉਹਦੇ ਕੋਲੋਂ ਟੁਰ ਗਿਆ ਤੇ ਵੇਖੋ ਫਰਿਸ਼ਤੇ ਆ ਕੇ ਉਹਦੀ ਸੇਵਾ ਕਰਨ ਲੱਗੇ। ਯਾਕੂਬ। ਇਸ ਲਈ ਰੱਬ ਦੇ ਤਾਬੇ ਹੋ ਜਾਓ ਤੇ ਅਬਲੀਸ ਦਾ ਮੁਕਾਬਲਾ ਕਰੋ ਤੇ ਉਹ ਤੁਹਾਡੇ ਤੋਂ ਨੱਸ ਜਾਵੇਗਾ। ਰੱਬ ਦੇ ਨੇੜੇ ਜਾਓ ਤੇ ਉਹ ਤੁਹਾਡੇ ਨੇੜੇ ਆਵੇਗਾ। ਮੱਤੀ।
उस वेले फरीसियां ते फकीहां ने यरूशलेम तो यसू दे कोल आके आख्या, भी तेरे चेले बजुर्गां दी रवायत नूं क्यों टाल देंदे ने, भी खाना खाण दे वेले हत्थ नहीं धोंदे। ਉਹਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ, ਤੁਸੀਂ ਆਪਣੀ ਰਵਾਇਤ ਨਾਲ ਰੱਬ ਦਾ ਹੁਕਮ ਕਿਉਂ ਟਾਲ ਦਿੰਦੇ ਹੋ? ਇਹ ਰਿਹਾ ਕਰੋ, ਯਸਾਇਆ ਨੇ ਤੁਹਾਡੇ ਬਾਰੇ ਚੰਗੀ ਨਬੂਵਤ ਕੀਤੀ ਏ, ਭਈ ਇਹ ਉਮਤ ਜ਼ੁਬਾਨ ਨਾਲ ਤੇ ਮੇਰੀ ਇੱਜ਼ਤ ਕਰਦੀ ਏ, ਪਰ ਇਹਨਾਂ ਦਾ ਦਿਲ ਮੇਰੇ ਤੋਂ ਦੂਰ ਏ, ਤੇ ਇਹ ਬੇਫਾਇਦਾ ਮੇਰੀ ਪ੍ਰਸਤਸ਼ ਕਰਦੇ ਨੇ, ਕਿਉਂ ਜੇ ਇਨਸਾਨੀ ਹੁਕਮਾਂ ਦੀ ਤਾਲੀਮ ਦਿੰਦੇ ਨੇ। ਫਿਰ ਉਹਨੇ ਲੋਕਾਂ ਨੂੰ ਕੋਲ ਬੁਲਾ ਕੇ ਉਹਨਾਂ ਨੂੰ ਆਖਿਆ, ਸੁਣੋ ਤੇ ਸਮਝੋ, ਜਿਹੜੀ ਸ਼ੈ ਮੂੰਹ ਵਿੱਚ ਜਾਂਦੀ ਏ ਉਹ ਬੰਦੇ ਨੂੰ ਨਾਪਾਕ ਨਹੀਂ ਕਰਦੀ, ਪਰ ਜਿਹੜੀ ਮੂੰਹ ਤੋਂ ਨਿਕਲਦੀ ਏ ਉਹ ਹੀ ਬੰਦੇ ਨੂੰ ਨਾਪਾਕ ਕਰਦੀ ਏ। ਪਤਰਸ ਨੇ ਜਵਾਬ ਵਿੱਚ ਉਹਨੂੰ ਆਖਿਆ, ਇਹ ਤਮਸੀਲ ਸਾਨੂੰ ਸਮਝਾ ਦੇ। ਉਹਨੇ ਆਖਿਆ ਕਿ ਤੁਸੀਂ ਵੀ ਹੁਣ ਤੱਕ ਬੇਸਮਝ ਹੋ, ਕੀ ਨਹੀਂ ਸਮਝਦੇ ਵੀ ਜੋ ਕੁਝ ਮੂੰਹ ਵਿੱਚ ਜਾਂਦਾ ਏ ਉਹ ਢਿੱਡ ਵਿੱਚ ਪੈਂਦਾ ਏ ਤੇ ਮਜ਼ਬਲੇ ਵਿੱਚ ਸੁੱਟਿਆ ਜਾਂਦਾ ਏ, ਪਰ ਜਿਹੜੀਆਂ ਗੱਲਾਂ ਮੂੰਹ ਤੋਂ ਨਿਕਲਦੀਆਂ ਨੇ ਉਹ ਦਿਲ ਤੋਂ ਨਿਕਲਦੀਆਂ ਨੇ ਤੇ ਉਹ ਹੀ ਬੰਦੇ ਨੂੰ ਨਾਪਾਕ ਕਰਦੀਆਂ ਨੇ। ਕਿਉਂ ਜੇ ਬੁਰੇ ਖਿਆਲ, ਖੂਨਰੇਜ਼ੀਆਂ, ਜ਼ਨਾਕਾਰੀਆਂ, ਹਰਾਮਕਾਰੀਆਂ, ਚੋਰੀਆਂ, ਝੂਠੀਆਂ ਗਵਾਹੀਆਂ, ਬਦਗੋਈਆਂ ਦਿਲ ਤੋਂ ਹੀ ਨਿਕਲਦੀਆਂ ਨੇ। ਇਹੀ ਗੱਲਾਂ ਨੇ ਜਿਹੜੀਆਂ ਬੰਦੇ ਨੂੰ ਨਾਪਾਕ ਕਰਦੀਆਂ ਨੇ। ਫਿਲਿੱਪੀਓ, ਉਂਝ ਦਾ ਹੀ ਮਜ਼ਾਜ ਰੱਖੋ ਜਿਵੇਂ ਮਸੀਹ ਯਸੂ ਦਾ ਸੀ। ਫਿਲਿੱਪੀਓ, ਤੇ ਰੱਬ ਦਾ ਇਤਮਾਨਾਨ ਜਿਹੜਾ ਸਮਝ ਤੋਂ ਬਿਲਕੁਲ ਬਾਹਰ ਏ ਤੁਹਾਡੇ ਦਿਲਾਂ ਤੇ ਖਿਆਲਾਂ ਨੂੰ ਮਸੀਹ ਯਸੂ ਵਿੱਚ ਮਹਿਫੂਜ਼ ਰੱਖੇ। ਜਿੰਨੀਆਂ ਗੱਲਾਂ ਸੱਚ ਨੇ ਤੇ ਜਿੰਨੀਆਂ ਗੱਲਾਂ ਸ਼ਰਾਫਤ ਦੀਆਂ ਨੇ ਤੇ ਜਿੰਨੀਆਂ ਗੱਲਾਂ ਵਾਜਬ ਨੇ ਤੇ ਜਿੰਨੀਆਂ ਗੱਲਾਂ ਪਾਕ ਨੇ ਤੇ ਜਿੰਨੀਆਂ ਗੱਲਾਂ ਪਸੰਦੀਦਾ ਤੇ ਜਿੰਨੀਆਂ ਗੱਲਾਂ ਦਿਲਕਸ਼ ਨੇ, ਗਰਜ਼ ਜਿਹੜੀਆਂ ਨੇਕੀ ਤੇ ਤਾਰੀਫ ਦੀਆਂ ਗੱਲਾਂ ਨੇ, ਉਹਨਾਂ ਉੱਤੇ ਗੌਰ ਕਰਿਆ ਕਰੋ। ਫਿਲਿੱਪੀਓ, ਕਿਉਂ ਜੇ ਨਾਮਖਤੂਨ ਤੇ ਅਸੀਂ ਹਾਂ ਜਿਹੜੇ ਰੱਬ ਦੀ ਹਦਾਇਤ ਨਾਲ ਇਬਾਦਤ ਕਰਦੇ ਹਾਂ ਤੇ ਮਸੀਹ ਉੱਤੇ ਫਖਰ ਕਰਦੇ ਹਾਂ ਤੇ ਬਦਨ ਦਾ ਭਰੋਸਾ ਨਹੀਂ ਕਰਦੇ। ਗੋ ਮੈਂ ਤੇ ਬਦਨ ਦਾ ਵੀ ਭਰੋਸਾ ਕਰ ਸਕਦਾ ਵਾਂ। ਜੇ ਕਿਸੇ ਹੋਰ ਨੂੰ ਬਦਨ ਦਾ ਭਰੋਸਾ ਕਰਨ ਦਾ ਖਿਆਲ ਹੋਵੇ ਤੇ ਮੈਂ ਉਹਦੇ ਤੋਂ ਵੀ ਬਹੁਤਾ ਕਰ ਸਕਦਾ ਵਾਂ। ਪਰ ਜਿੰਨੀਆਂ ਸ਼ਾਵਾਂ ਮੇਰੇ ਨਫੇ ਦੀਆਂ ਸੀ ਉਹਨਾਂ ਨੂੰ ਹੀ ਮੈਂ ਮਸੀਹ ਦੀ ਖਾਤਰ ਨੁਕਸਾਨ ਸਮਝ ਲਿਆ ਏ। ਬਲਕਿ ਮੈਂ ਆਪਣੇ ਖੁਦਾਵੰਦ ਯਿਸੂ ਮਸੀਹ ਦੀ ਪਛਾਣ ਦੀ ਵੱਡੀ ਖੂਬੀ ਦੇ ਪਾਰੋਂ ਸਾਰੀਆਂ ਸ਼ਾਵਾਂ ਨੂੰ ਨੁਕਸਾਨ ਸਮਝਦਾ ਵਾਂ ਤੇ ਮੈਂ ਉਹਦਾ ਤੇ ਉਹਦੇ ਜੀ ਉੱਠਣ ਦੀ ਕੁਦਰਤ ਦਾ ਪਤਾ ਕਰਾਂਗਾ। ਇਸ ਲਈ ਸਾਡੇ ਵਿੱਚੋਂ ਜਿੰਨੇ ਕਾਮਲ ਨੇ ਇਹੀ ਖਿਆਲ ਰੱਖਣ ਤੇ ਕਿਸੇ ਗੱਲ ਵਿੱਚ ਤੁਹਾਡਾ ਹੋਰ ਤਰ੍ਹਾਂ ਦਾ ਖਿਆਲ ਹੋਵੇ ਤੇ ਰੱਬ ਉਸ ਗੱਲ ਨੂੰ ਵੀ ਤੁਹਾਡੇ ਉੱਤੇ ਜ਼ਾਹਿਰ ਕਰ ਦੇਵੇਗਾ। ਬਹਰਹਾਲ ਜਿੱਥੋਂ ਤੀਕਰ ਅਸੀਂ ਆਪਣੇ ਹਾਂ ਉਹਦੇ ਮੁਤਾਬਕ ਹੀ ਟੁਰੀਏ, ਪਰ ਸਾਡਾ ਵਤਨ ਅਸਮਾਨ ਉੱਤੇ ਹੈ ਤੇ ਅਸੀਂ ਇੱਕ ਮੁਨੱਜੀ ਯਾਨੀ ਖੁਦਾਵੰਦ ਯਿਸੂ ਮਸੀਹ ਦੇ ਉੱਥੋਂ ਆਉਣ ਦੀ ਉਡੀਕ ਵਿੱਚ ਹਾਂ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਇਲਾਹੀ ਸਿਆਣ ਇਨਸਾਨ ਦੀ ਜਿੰਦ ਏ ਤੇ ਇਨਸਾਨ ਨੂੰ ਸਾਰੀਆਂ ਸ਼ੈਵਾਂ ਉੱਤੇ ਹੁਕਮਰਾਨੀ ਦਿੰਦਾ ਹੈ। ਇਨਸਾਨ ਨੂੰ ਮਾਦੀਅਤ ਦੀ ਬੁਨਿਆਦ ਉੱਤੇ ਨਹੀਂ ਬਣਾਇਆ ਗਿਆ ਤੇ ਨਾ ਉਹਨੂੰ ਮਾਦੀ ਕਾਨੂੰਨਾਂ ਦੀ ਪਾਸਦਾਰੀ ਦਾ ਹੁਕਮ ਦਿੱਤਾ ਜਿਹੜੇ ਰੂਹ ਨੇ ਕਦੀ ਨਹੀਂ ਬਣਾਏ। ਇਹਦਾ ਸੂਬਾ ਰੂਹਾਨੀ ਕਾਨੂੰਨਾਂ ਸਿਆਣ ਦੇ ਉੱਚੇ ਅਸੂਲਾਂ ਵਿੱਚ ਏ। ਇੱਥੇ ਸਿਰਫ ਇੱਕ ਸਿਆਣ ਏ ਤੇ ਇਹ ਹਮੇਸ਼ਾ ਮੌਜੂਦ ਕਦਰ ਮੁਤਲਕ ਸਿਆਣ ਇਨਸਾਨ ਦੇ ਪਾਰੋਂ ਮੁਨਕਸ ਹੁੰਦੀ ਤੇ ਪੂਰੇ ਸੰਸਾਰ ਉੱਤੇ ਹੁਕਮਰਾਨੀ ਕਰਦੀ ਏ। ਤੁਸੀਂ ਇਹ ਸਿੱਖੋਗੇ। ਇਹ ਕ੍ਰਿਸਚਨ ਸਾਇੰਸ ਵਿੱਚ ਪਹਿਲਾ ਫਰਜ਼ ਰੱਬ ਦੀ ਫਰਮਾਬਰਦਾਰੀ ਕਰਨਾ, ਇੱਕ ਸਿਆਣ ਨੂੰ ਕਬੂਲ ਕਰਨਾ ਤੇ ਇੱਕ ਦੂਜੇ ਨਾਲ ਆਪਣੇ ਵਾਂਗਰ ਪਿਆਰ ਕਰਨਾ ਹੈ। ਜਿਹਨੂੰ ਅਸੀਂ ਫਾਨੀ ਸਿਆਣ ਜਾਂ ਬਦਨੀ ਸਿਆਣ ਦੀ ਇਸਤਲਾਹ ਦਿੰਦੇ ਹਾਂ, ਜਿਹੜੀ ਇਜ਼ਹਾਰ ਲਈ ਮਾਦੇ ਉੱਤੇ ਇਨਹਿਸਾਰ ਕਰਦੀ ਏ, ਉਹ ਸਿਆਣ ਨਹੀਂ ਏ। ਰੱਬ ਸਿਆਣ ਏ। ਜੋ ਕੁਝ ਸਿਆਣ ਯਾਨੀ ਰੱਬ ਨੇ ਬਣਾਇਆ ਜਾਂ ਬਣਾ ਰਿਹਾ ਏ ਚੰਗਾ ਏ ਤੇ ਉਹਨੇ ਹੀ ਸਭ ਕੁਝ ਬਣਾਇਆ ਹੈ। ਯਾਦ ਰੱਖੋ, ਦਿਮਾਗ ਸਿਆਣ ਨਹੀਂ ਏ। ਮਾਦਾ ਬਿਮਾਰ ਨਹੀਂ ਹੋ ਸਕਦਾ ਤੇ ਦਿਮਾਗ ਲਾਫਾਨੀ ਏ। ਫਾਨੀ ਬਦਨ ਮਾਦੇ ਉੱਤੇ ਸਿਆਣ ਦਾ ਸਿਰਫ ਇੱਕ ਗਲਤ ਅਕੀਦਾ ਹੈ। ਜਿਹਨੂੰ ਤੁਸੀਂ ਮਾਦਾ ਆਖਦੇ ਹੋ ਉਹ ਅਸਲ ਵਿੱਚ ਹੱਲ ਵਿੱਚ ਇੱਕ ਗਲਤੀ। ਇਬਤਦਾਈ ਫਾਨੀ ਸਿਆਣ ਮੈਲਟਨ ਦੀ ਪੇਸ਼ ਕਰਦਾ ਅਫਰਾ ਤਫਰੀ ਤੇ ਪੁਰਾਣੀ ਰਾਤ ਦੇ ਨਾਲ ਮੁਮਾਸਲਤ ਹੈ। ਇਸ ਫਾਨੀ ਸਿਆਣ ਦੇ ਮੁਤਲਕ ਇੱਕ ਨਜ਼ਰੀਆ ਇਹ ਹੈ ਭਈ ਇਹਦੇ ਅਹਿਸਾਸ ਨਵੇਂ ਇਨਸਾਨ ਨੂੰ ਜਨਮ ਦੇ ਸਕਦੇ, ਖੂਨ, ਗੋਸ਼ਤ ਤੇ ਹੱਡੀਆਂ ਬਣਾ ਸਕਦੇ ਨੇ। ਹਸਤੀ ਦੀ ਸਾਇੰਸ ਜਿਹਦੇ ਵਿੱਚ ਸਭ ਕੁਝ ਇਲਾਹੀ ਸਿਆਣ ਜਾਂ ਰੱਬ ਤੇ ਉਹਦਾ ਖਿਆਲ ਸ਼ਾਮਲ ਹੈ, ਇਸ ਦੌਰ ਵਿੱਚ ਵਾਜ਼ਿਹਤਰ ਹੋਵੇਗਾ। ਪਰ ਇਸ ਅਕੀਦੇ ਲਈ ਭਈ ਮਾਦਾ ਇਨਸਾਨ ਦਾ ਆਲਾ ਹੈ ਜਾਂ ਇਹ ਭਈ ਇਨਸਾਨ ਆਪਣੀ ਬਦਨੀ ਸੋਚ ਵਿੱਚ ਦਾਖਲ ਹੋ ਸਕਦਾ ਹੈ, ਉਹਦੇ ਆਪਣੇ ਆਪ ਦੇ ਅਕੀਦੇ ਦੇ ਨਾਲ ਉਹਨੂੰ ਬੰਨ੍ਹਦਾ ਹੈ ਤੇ ਫਿਰ ਉਹਦੇ ਰਿਸ਼ਤਿਆਂ ਨੂੰ ਮਾਦਾ ਆਖਦਾ ਤੇ ਉਹਨਾਂ ਨੂੰ ਇਲਾਹੀ ਸ਼ਰੀਅਤ ਦਾ ਨਾਂ ਦਿੰਦਾ ਹੈ। ਜਿਵੇਂ ਇਨਸਾਨ ਸੋਚਦਾ ਹੈ ਉਹ ਉਂਝ ਦਾ ਹੀ ਹੋ ਜਾਂਦਾ ਹੈ।
ਸਿਆਣ ਉਹ ਸਭ ਕੁਝ ਜੋ ਉਹ ਮਹਿਸੂਸ ਕਰਦਾ, ਅਮਲ ਕਰਦਾ ਜਾਂ ਅਮਲ ਨੂੰ ਰੋਕਦਾ ਹੈ। ਇਹਦੇ ਤੋਂ ਇਨਕਾਰ ਜਾਂ ਇਹਦੀ ਮੰਤਕੀ ਜ਼ਿੰਮੇਵਾਰੀ ਤੋਂ ਇਨਹਰਾਫ ਕਰਨਾ ਸ਼ਫਾਈਆ ਕੋਸ਼ਿਸ਼ ਨੂੰ ਗਲਤ ਪਾਸੇ ਲੈ ਜਾਂਦਾ ਹੈ ਤੇ ਇੰਜ ਬਦਨ ਉੱਤੇ ਸ਼ਾਉਰੀ ਇਖਤਿਆਰ ਖਤਮ ਹੋ ਜਾਂਦਾ ਹੈ। ਇਲਮੇ ਇਲਾਹੀਆਤ ਦੇ ਮਾਹਿਰ ਨੇ ਮਾਦੇ ਤੋਂ ਹਟ ਕੇ ਸਿਆਣ ਨੂੰ ਆਪਣੇ ਕੰਮ ਦੀ ਨਿਉ ਬਣਾਉਂਦਿਆਂ ਹੋਏ ਤੇ ਹਸਤੀ ਦੀ ਸੱਚਾਈ ਤੇ ਹਮਾਂਗੀ ਨੂੰ ਗਲਤੀ ਤੇ ਮੁਖਾਲਫਤ ਤੋਂ ਉੱਚਾ ਕਰਾਰ ਦਿੰਦਿਆਂ ਹੋਏ ਕੇਸ ਦੇ ਨਾਲ ਮੁਕਾਬਲਾ ਕਰਨ ਲਈ ਆਪਣੇ ਆਪ ਨੂੰ ਕਮਜ਼ੋਰ ਦੀ ਬਜਾਏ ਮਜ਼ਬੂਤ ਪੇਸ਼ ਕੀਤਾ ਹੈ ਤੇ ਉਹ ਮੁਤਨਾਸਬ ਤੌਰ ਤੇ ਆਪਣੇ ਮਰੀਜ਼ ਨੂੰ ਹਿੰਮਤ ਤੇ ਹੋਸ਼ਰੂਬਾ ਕੂਵਤ ਦੀ ਤਹਿਰੀਕ ਦੇ ਨਾਲ ਮਜ਼ਬੂਤ ਕਰਦਾ ਹੈ। ਉਸ ਸਿਆਣ ਦੇ ਕਾਨੂੰਨ ਦੇ ਮੁਤਾਬਕ ਸਾਇੰਸ ਤੇ ਸ਼ਾਉਰ ਦੋਵੇਂ ਹਸਤੀ ਦੀ ਮਈਸ਼ਤ ਵਿੱਚ ਕੰਮ ਕਰ ਰਹੇ ਨੇ, ਜਿਹੜਾ ਬਿਲਾਖਰ ਆਪਣੀ ਮੁਤਲਕ ਬਾਲਾਦਸਤੀ ਦਾ ਦਾਅਵਾ ਕਰਦਾ ਹੈ। ਬਿਮਾਰੀ ਦੀ ਬਦਨੀ ਤਸਦੀਕ ਹਮੇਸ਼ਾ ਜ਼ਹਿਨੀ ਨਫੀ ਦੇ ਨਾਲ ਮਿਲਣੀ ਚਾਹੀਦੀ ਹੈ। ਖੁੱਲੀ ਨੂੰ ਆਪਣੀ ਸੋਚ ਦੇ ਬੂਹੇ ਉੱਤੇ ਖਿਲਾਰੀਏ, ਅਜਿਹੇ ਨਤੀਜਿਆਂ ਨੂੰ ਕਬੂਲ ਕਰਨ ਤੋਂ ਜਿਨ੍ਹਾਂ ਨੂੰ ਤੁਸੀਂ ਬਦਨੀ ਨਤੀਜੇ ਦੀ ਸੂਰਤ ਵਿੱਚ ਵੇਖਣਾ ਚਾਹੁੰਦੇ ਹੋ। ਤੁਸੀਂ ਹਮਾਂਗੀ ਦੇ ਨਾਲ ਆਪਣੇ ਆਪ ਨੂੰ ਕੰਟਰੋਲ ਕਰੋਗੇ ਜਦੋਂ ਉਹ ਹਾਲਤ ਮੌਜੂਦ ਹੋਵੇ ਜਿਹਨੂੰ ਤੁਸੀਂ ਬਿਮਾਰੀ ਦੀ ਹੌਸਲਾ ਅਫਜ਼ਾਈ ਆਖਦੇ ਹੋ, ਭਾਵੇਂ ਇਹ ਹਵਾ, ਵਰਜ਼ਸ਼, ਮੌਰੂਸੀਅਤ, ਛੂਤ ਦੀ ਬਿਮਾਰੀ ਜਾਂ ਹਾਦਸਾ ਹੋਵੇ, ਤੇ ਖੁੱਲੀ ਦੇ ਤੌਰ ਤੇ ਆਪਣਾ ਫਰਜ਼ ਨਿਭਾਓ ਤੇ ਅਜਿਹੇ ਗੈਰ ਸਿਹਤ ਅਫਜ਼ਾ ਖਿਆਲਾਂ ਤੇ ਖਦਸ਼ਿਆਂ ਨੂੰ ਖਤਮ ਕਰ ਦਿਓ। ਸਾਨੂੰ ਬੁਰਾਈ ਦੀ ਨਿਸਬਤ ਚੰਗਿਆਈ ਦੇ ਨਾਲ ਬਹੁਤਾ ਵਾਕਫ ਹੋਣਾ ਚਾਹੀਦਾ ਹੈ ਤੇ ਇੰਨੀ ਤਵੱਜੋ ਦੇ ਨਾਲ ਹੀ ਝੂਠੇ ਅਕੀਦੇ ਦੇ ਖਿਲਾਫ ਹਿਫਾਜ਼ਤ ਕਰਨੀ ਚਾਹੀਦੀ ਹੈ ਜਿੰਨੀ ਅਹਿਤਿਆਤ ਦੇ ਨਾਲ ਅਸੀਂ ਚੋਰਾਂ ਤੇ ਕਾਤਲਾਂ ਦੀ ਪਹੁੰਚ ਦੇ ਖਿਲਾਫ ਆਪਣੇ ਘਰ ਦੇ ਬੂਹਿਆਂ ਦੀ ਹਿਫਾਜ਼ਤ ਕਰਦੇ ਹਾਂ। ਜੇ ਇਨਸਾਨ ਫਾਨੀ ਸਿਆਣ ਦੀ ਮੁਨਾਸਬ ਹਿਫਾਜ਼ਤ ਕਰਦੇ ਨੇ ਤੇ ਬਦਕਾਰਾਂ ਦੇ ਉਹ ਬੱਚੇ ਜਿਹੜੇ ਇਹਨੂੰ ਤਕਲੀਫ ਦਿੰਦੇ ਨੇ ਖਤਮ ਹੋ ਜਾਣਗੇ। ਸਾਨੂੰ ਇਸ ਨਾਮ ਨਿਹਾਲ ਸਿਆਣ ਦੇ ਨਾਲ ਸ਼ੁਰੂਆਤ ਕਰਨੀ ਚਾਹੀਦੀ ਹੈ ਤੇ ਇਹਨੂੰ ਪਾਪ ਤੇ ਬਿਮਾਰੀ ਤੋਂ ਖਾਲੀ ਕਰਨਾ ਚਾਹੀਦਾ ਹੈ, ਨਹੀਂ ਤੇ ਪਾਪ ਤੇ ਬਿਮਾਰੀ ਕਦੀ ਖਤਮ ਨਹੀਂ ਹੋਣਗੇ। ਪਾਪ ਤੇ ਬਿਮਾਰੀ ਉੱਤੇ ਇਹਨਾਂ ਦੇ ਇਜ਼ਹਾਰ ਤੋਂ ਪਹਿਲਾਂ ਤਵੱਜੋ ਦੇਣੀ ਚਾਹੀਦੀ ਹੈ। ਤੁਹਾਨੂੰ ਚਾਹੀਦਾ ਹੈ ਭਈ ਬੁਰੇ ਖਿਆਲਾਂ ਨੂੰ ਪਹਿਲੀ ਫੁਰਸਤ ਵਿੱਚ ਕਾਬੂ ਕਰ ਲਵੋ, ਨਹੀਂ ਤੇ ਦੂਜੀ ਵਾਰੀ ਇਹ ਤੁਹਾਨੂੰ ਕਾਬੂ ਕਰ ਲੈਣਗੇ। ਯਿਸੂ ਨੇ ਵਾਅਦਾ ਕੀਤਾ ਸੀ ਭਈ ਮਨਾ ਕੀਤੀਆਂ ਸ਼ੈਵਾਂ ਦਾ ਲਾਲਚ ਕਰਨਾ ਇੱਕ ਇਖਲਾਕੀ ਹੁਕਮ ਨੂੰ ਤੋੜਨ ਦੇ ਬਰਾਬਰ ਸੀ। ਉਹਨੇ ਇਨਸਾਨੀ ਸਿਆਣ ਦੇ ਉਸ ਅਮਲ ਉੱਤੇ ਬਹੁਤ ਜ਼ੋਰ ਦਿੱਤਾ ਜਿਹੜਾ ਹਿੱਸਾ ਲਈ ਗੈਬੀ ਹੋਵੇ। ਗਲਤੀ ਲਈ ਜਿਹੜੀ ਵਾਹਦ ਸਜ਼ਾਏ ਮੌਤ ਉਹਨੇ ਦਿੱਤੀ ਉਹ ਸੀ, ਐ ਸ਼ੈਤਾਨ ਮੇਰੇ ਸਾਹਮਣੇ ਤੋਂ ਦੂਰ ਹੋ। ਬੁਰੇ ਖਿਆਲ ਤੇ ਇਰਾਦੇ ਕਿਸੇ ਬੰਦੇ ਦੀ ਇਜਾਜ਼ਤ ਤੋਂ ਬਹੁਤਾ ਅੱਗੇ ਨਹੀਂ ਜਾਂਦੇ ਤੇ ਨਾ ਬਹੁਤਾ ਨੁਕਸਾਨ ਪਹੁੰਚਾਉਂਦੇ ਨੇ। ਜੇ ਫਜ਼ਲ ਤੇ ਸੱਚਾਈ ਮਜ਼ਬੂਤ ਦਿਫਾ ਬਣਾਉਣ ਤੇ ਬੁਰੇ ਖਿਆਲ, ਸ਼ਹਿਵਤ ਤੇ ਬਦਖਾਹੀ ਵਾਲੇ ਮਕਸਦ ਅੱਗੇ ਨਹੀਂ ਵੱਧ ਸਕਦੇ ਤੇ ਖਿਲਰਨ ਵਾਲੇ ਦਾਣਿਆਂ ਵਾਂਗਰ ਇੱਕ ਇਨਸਾਨੀ ਜ਼ਹਿਨ ਤੋਂ ਦੂਜੇ ਵਿੱਚ ਗੈਰ ਮੁਤਵੱਕੋ ਘਰ ਨੂੰ ਨਹੀਂ ਲੱਭਦੇ ਰਹਿੰਦੇ। ਸਾਇੰਸਦਾਨ ਨੂੰ ਰੱਬ ਦੀਆਂ ਸ਼ਰਤਾਂ ਨੂੰ ਜ਼ਰੂਰ ਪੂਰਾ ਕਰਨਾ ਚਾਹੀਦਾ ਹੈ। ਇਹਦੇ ਨਾਲ ਨਾਲ ਉਸਤਾਦ ਨੂੰ ਚਾਹੀਦਾ ਹੈ ਭਈ ਚੰਗੀ ਤਰ੍ਹਾਂ ਆਪਣੇ ਤਾਲਬੇ ਇਲਮਾਂ ਨੂੰ ਪਾਪ ਦੇ ਖਿਲਾਫ ਆਪਣੇ ਆਪ ਦਾ ਦਿਫਾ ਕਰਨ ਤੇ ਹੋਣ ਵਾਲੇ ਜ਼ਹਿਨੀ ਕਾਤਲ ਦੇ ਹਮਲਿਆਂ ਤੋਂ ਮਹਿਫੂਜ਼ ਰਹਿਣ ਦੇ ਕਾਬਲ ਬਣਾਵੇ, ਜਿਹੜਾ ਇਖਲਾਕੀ ਤੇ ਬਦਨੀ ਤੌਰ ਤੇ ਕਤਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਕ੍ਰਿਸਚਨ ਸਾਇੰਸ ਦੇ ਇਜ਼ਹਾਰ ਵਿੱਚ ਰੁਕਾਵਟ ਬਣਨ ਲਈ ਸ਼ੱਕ ਜਾਂ ਖਦਸ਼ਾ ਦਾਖਲ ਕਰਨ ਵਾਲੀ ਕਿਸੇ ਦੂਜੀ ਤਾਕਤ ਦੇ ਵਜੂਦ ਦੇ ਬਾਰੇ ਕੋਈ ਮਫਰੂਜ਼ੇ ਨਹੀਂ ਹੋਣੇ ਚਾਹੀਦੇ। ਗਲਤੀ ਨੂੰ ਤਬਾਹ ਕਰਨ ਵਾਲੀ ਆਲਾ ਸੱਚਾਈ ਰੱਬ ਯਾਨੀ ਚੰਗਿਆਈ ਕੱਲੀ ਸਿਆਣ ਹੈ ਤੇ ਇਹ ਭਈ ਲਾਮਹਿਦੂਦ ਸਿਆਣ ਦੀ ਜਾਲੀ ਮੁਖਾਲਫ ਜਿਹਨੂੰ ਸ਼ੈਤਾਨ ਜਾਂ ਬਦੀ ਆਖਿਆ ਜਾਂਦਾ ਹੈ, ਸਿਆਣ ਨਹੀਂ, ਸੱਚਾਈ ਨਹੀਂ ਬਲਕਿ ਗਲਤੀ ਹੈ ਜਿਹੜੀ ਅਸਲੀਅਤ ਤੇ ਜ਼ਹਾਨਤ ਤੋਂ ਵੱਖ ਹੈ। ਜਿੱਥੇ ਸਾਰੀ ਖਾਲੀ ਥਾਂ ਰੱਬ ਦੇ ਨਾਲ ਪੁਰ ਹੋ ਜਾਂਦੀ ਹੈ, ਉੱਥੇ ਬੁਰਾਈ ਕੋਈ ਥਾਂ ਨਹੀਂ ਲੈ ਸਕਦੀ। ਬੁਰਾਈ ਯਾਨੀ ਹਰ ਤਰ੍ਹਾਂ ਦੀ ਗਲਤੀ ਦਾ ਮੁਕਾਬਲਾ ਕਰੋ ਤੇ ਉਹ ਤੁਹਾਡੇ ਕੋਲੋਂ ਨੱਸ ਜਾਵੇਗੀ। ਇਹ ਮਾਦੀ ਵਜੂਦੀਅਤ ਦੇ ਡਰਾਉਣੇ ਨਕਲੀ ਨਤੀਜਿਆਂ ਦੇ ਮੁਕਾਬਲੇ ਵਿੱਚ ਖਿਆਲਾਂ ਦੀ ਰੂਹਾਨੀਅਤ ਤੇ ਰੋਜ਼ਮਰਾ ਦੀ ਮਸੀਹਤ ਪਸੰਦੀ ਹੈ। ਇਹ ਨਿਚਲੇ ਰੁਝਾਨਾਂ ਤੇ ਨਾਪਾਕੀ ਤੇ ਸ਼ਹਿਵਤ ਪ੍ਰਸਤੀ ਦੀ ਜ਼ਮੀਨੀ ਕਸ਼ਸ਼ ਦੇ ਮੁਕਾਬਲੇ ਪਾਕੀਜ਼ਗੀ ਤੇ ਸੱਚਾਈ ਹੈ ਜਿਹੜੀ ਅਸਲ ਵਿੱਚ ਮਸੀਹੀ ਸਾਇੰਸ ਦਾ ਇਲਾਹੀ ਸ਼ੁਰੂ ਤੇ ਕੰਮ ਦੀ ਤਸਦੀਕ ਕਰਦੀ ਹੈ। ਮਸੀਹੀ ਸਾਇੰਸ ਦੀਆਂ ਕਾਮਯਾਬੀਆਂ ਗਲਤੀ ਤੇ ਬਦੀ ਦੀ ਤਬਾਹੀ ਤੋਂ ਰਿਕਾਰਡ ਕੀਤੀਆਂ ਜਾਂਦੀਆਂ ਨੇ, ਜਿਹਦੇ ਤੋਂ ਪਾਪ, ਬਿਮਾਰੀ ਤੇ ਮੌਤ ਦੇ ਨਾਪਾਕ ਅਕੀਦਿਆਂ ਦੀ ਤਰਵੀਜ ਹੁੰਦੀ ਹੈ। ਜਦੋਂ ਇਲਾਹੀ ਹੁਕਮਾਂ ਨੂੰ ਸਮਝ ਲਿਆ ਜਾਂਦਾ ਹੈ ਤੇ ਉਹ ਸ਼ਰਾਕਤ ਦੀਆਂ ਉਹਨਾਂ ਨੀਆਂ ਨੂੰ ਜ਼ਾਹਿਰ ਕਰਦੀ ਹੈ ਜਿਹਦੇ ਵਿੱਚ ਇੱਕ ਸਿਆਣ ਦੂਜੀ ਦੇ ਨਾਲ ਜੰਗ ਨਹੀਂ ਕਰਦੀ, ਬਲਕਿ ਸਾਰਿਆਂ ਵਿੱਚ ਇੱਕ ਰੂਹ, ਰੱਬ, ਇੱਕ ਜ਼ਹੀਨ ਵਸੀਲਾ ਹੁੰਦਾ ਹੈ ਜਿਹੜਾ ਕਲਾਮ ਦੇ ਐਸ ਹੁਕਮ ਨਾਲ ਮੁਤਾਬਕਤ ਰੱਖਦਾ ਹੈ ਭਈ ਉਂਝ ਦਾ ਹੀ ਮਜ਼ਾਜ ਰੱਖੋ ਜਿਵੇਂ ਮਸੀਹ ਦਾ ਸੀ। ਇਨਸਾਨ ਤੇ ਉਹਦਾ ਖਲਕ ਇਲਾਹੀ ਸਾਇੰਸ ਵਿੱਚ ਬਾਹਮੀ ਸ਼ਰਾਕਤ ਰੱਖਦੇ ਨੇ ਤੇ ਅਸਲੀ ਸ਼ਾਉਰ ਸਿਰਫ ਰੱਬ ਦੀਆਂ ਗੱਲਾਂ ਤੋਂ ਪਛਾਣਿਆ ਜਾਂਦਾ ਹੈ।
ਹੁਣ ਮੈਂ ਮੇਰੀ ਬੇਕਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਨਹੀਂ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮੁਆਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਰੰਗੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਾਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਹਾਨਾ ਜ਼ਿਹਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।